व्यूअर्स वेलकम बैक टू प्रोग्राम। सो व्यूअर्स गलबात करन जा रहे हैं कि भारत ते पाकिस्तान वालों ऑपरेशन संदूर विच जित अते प्राप्तियां दे बड़े बड़े दावे किए जा रहे हैं। दोहां मुल्कां विच दुश्मनी दा माहौल बनिया होया है और पाकिस्तान ने भारतीय जहाज़ां दे पाकिस्तानी हवाई स्पेस विच वड़न ते पाबंदी अगे वधा दी है। सो इस बारे आप गलबात करन जा रहे हैं। सो असीं चाहांगे कि तुसीं इस तरह बने रहना, देखन सुन लिया लिखण लई तरह सब दा बहुत धन्नवाद जी। डॉक्टर साहब की कहना चाहोगे? देखो 7, 8, 9 मई ਨੂੰ 3 ਰੋਜ਼ਾ ਜਿਸ ਨੂੰ 72 ਘੰਟੇ ਵੀ ਤੇ ਭਾਰਤ ਵਾਲੇ 88 ਘੰਟੇ ਕਹਿੰਦੇ ਨੇ ਜਿਹੜੀ ਮਿਸਾਈਲ ਡਰੋਨ ਵਾਰਫੇਅਰ ਹੋਈ ਭਾਰਤ ਔਰ ਪਾਕਿਸਤਾਨ ਵਿਚਾਲੇ, ਜਿਸ ਨੂੰ ਮੋਦੀ ਨੇ ਖਾਸ ਤੌਰ ਤੇ ਉਹਨਾਂ ਦੇ ਫੌਜੀ ਚੀਫ ਦੇ ਕਹਿਣ ਮੁਤਾਬਕ ਜਿਹੜਾ ਆਪਰੇਸ਼ਨ ਦਾ ਨਾਮ ਵੀ ਆਪਰੇਸ਼ਨ ਸੰਦੂਰ ਰੱਖਿਆ, ਮੋਦੀ ਨੇ ਰੱਖਿਆ। ਔਰ ਸ਼ਾਇਦ ਜਿਹੜਾ ਇਹਨਾਂ ਦਾ ਡਿਕਲੇਅਰਡ ਮਿਸ਼ਨ ਸੀ ਜਿਹੜਾ ਅਸੀਂ ਗੋਦੀ ਮੀਡੀਆ ਰਾਹੀਂ ਦੇਖ ਸਕਦੇ ਹਾਂ, ਉਹ ਤਾਂ ਪਾਕਿਸਤਾਨ 'ਤੇ ਹੀ ਕਬਜ਼ਾ ਕਰਨ ਵਾਲਾ ਲੱਗਦਾ ਸੀ, ਕਿਉਂਕਿ ਜਿਹੜਾ ਉਹਨਾਂ ਦਾ ਮੀਡੀਆ ਉਹ ਲਗਾਤਾਰਤਾ ਨਾਲ ਇਹ ਖਬਰਾਂ ਕਿ ਭਾਰਤੀ ਫੌਜ ਲਾਹੌਰ 'ਚ ਪਹੁੰਚ ਗਈ, ਇਸਲਾਮਾਬਾਦ ਦਾ ਇਹ ਹਿੱਸਾ, ਦੂਸਰਾ ਹਿੱਸਾ, ਜਦੋਂ ਕਿ ਹਕੀਕਤ ਇਹ ਹੈ ਕਿ ਇਹ ਮਿਸਲ ਡਰੋਨ ਵਾਰਫੇਅਰ ਔਨ ਦਾ ਗਰਾਊਂਡ ਤਾਂ ਫੌਜ ਮੂਵ ਨਹੀਂ ਕੀਤੀ। ਉਸ ਦੇ ਵਿੱਚ ਭਾਰਤ ਵੱਲੋਂ ਤਾਜ਼ਾ ਫਰਾਂਸ ਤੋਂ ਖਰੀਦੇ ਰਾਫੇਲ ਧੜਾ-ਧੜ ਧਰਤੀ 'ਤੇ ਡਿੱਗ ਰਹੇ ਸੀ ਔਰ ਭਾਰਤ ਦਾ ਜਿਹੜਾ ਫੌਜੀ ਟਿਕਾਣੇ ਨੇ ਔਰ ਦੂਸਰੇ ਉਹਨਾਂ ਦੇ ਉੱਤੇ ਵੀ ਮਿਸਾਈਲਾਂ ਬਰਸ ਰਹੀਆਂ ਸੀ। ਔਰ ਬੇਸ਼ੱਕ ਭਾਰਤ ਨੇ ਆਪਣੀਆਂ ਬ੍ਰਹਮੋਸ ਮਿਸਲ ਦਾ ਇਸਤੇਮਾਲ ਕਰਕੇ ਪਾਕਿਸਤਾਨ ਦਾ ਕੁਝ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ 88 ਘੰਟੇ ਜਾਂ 72 ਘੰਟੇ ਜੇ ਦੋਨਾਂ ਧਿਰਾਂ ਵਾਲੀ ਦੇਖੋ, ਉਸ ਦੇ ਵਿੱਚ ਪਾਕਿਸਤਾਨ ਦਾ ਇੰਨਾ ਜ਼ਿਆਦਾ ਅਪਰ ਹੈਂਡ ਸੀ ਕਿ ਅਲਟੀਮੇਟਲੀ ਭਾਰਤ ਨੇ ਹੀ ਚੀਕ ਛਾੜਾ ਪਾਇਆ। ਔਰ ਪ੍ਰੈਜ਼ੀਡੈਂਟ ਟਰੰਪ ਦੇ ਆਪਣੇ ਲਫ਼ਜ਼ਾਂ ਦੇ ਵਿੱਚ ਜਿਹੜੇ 83 ਵਾਰ ਉਹਨਾਂ ਨੇ ਇਸ 1 ਸਾਲ ਤੋਂ ਜ਼ਿਆਦਾ ਦੇ ਸਮੇਂ 'ਚ ਦੁਹਰਾਏ, ਹੁਣ ਤਾਂ 1.25 ਸਾਲ ਜੂਨ, ਜੁਲਾਈ, ਅਗਸਤ ਹੋ ਚੁੱਕਾ ਹੈ ਕਿ ਜਿਹੜਾ ਔਰ ਸੀਜ਼ ਫਾਇਰ ਦਾ ਐਲਾਨ ਸਭ ਤੋਂ ਪਹਿਲਾਂ। ਔਰ ਜੇ ਤੁਸੀਂ ਇਹ ਵੀ ਕਹੋ ਜੀ ਪ੍ਰੈਜ਼ੀਡੈਂਟ ਟਰੰਪ ਸ਼ਾਇਦ ਠੀਕ ਨਹੀਂ ਕਹਿ ਰਹੇ, ਪਰ ਇਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਕਿ ਜਿਹੜਾ ਸੀਜ਼ ਫਾਇਰ ਦਾ ਐਲਾਨ ਹੈ ਉਹ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਦੇ ਆਪਣੇ ਟਰੂਥ ਸੋਸ਼ਲ ਨੈਟਵਰਕ ਦੇ ਉੱਤੇ ਹੁੰਦਾ। ਬਾਅਦ ਦੇ ਵਿੱਚ ਇੰਡੀਅਨ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ, ਜਿਹਦੇ ਬਾਅਦ 'ਚ ਇੰਨੀ ਹੇਟ ਮੇਲ ਜਾਂਦੀ ਹੈ ਕਿ ਉਹ ਉਸ ਆਪਣੇ ਅਕਾਊਂਟ ਨੂੰ ਬੰਦ ਕਰਕੇ ਦੌੜ ਜਾਂਦੇ ਨੇ, ਕਿਉਂਕਿ ਲੋਕਾਂ 'ਚ ਇਹਨਾਂ ਲੋਕ ਤਾਂ ਸਮਝਦੇ ਨੇ ਕਿ ਪਾਕਿਸਤਾਨ ਨੂੰ ਅਸੀਂ ਤੋੜ ਦਿੱਤਾ, ਜਿਵੇਂ ਆਜ ਸੁਬਰਾਮਨੀਅਮ ਸਵਾਮੀ ਔਰ ਦੂਸਰਾ ਆਪਣੇ ਗੈਦਰਿੰਗ 'ਚ ਕਹਿੰਦਾ ਕਿ ਜੀ ਸਾਡੀ ਜਨਰੇਸ਼ਨ ਨੇ ਪਾਕਿਸਤਾਨ ਦੇ 2 ਟੁਕੜੇ ਕੀਤੇ, ਬੰਗਲਾਦੇਸ਼ ਬਣਾਇਆ, ਤੁਸੀਂ 4 ਕਰੋਗੇ। ਸੋ ਲੋਕਾਂ ਨੂੰ ਤਾਂ ਉਹਨਾਂ ਨੇ ਇਸ ਕਦਰ ਚਾਰਜ ਕੀਤਾ ਹੋਇਆ ਸੀ ਔਰ ਉਹਨਾਂ ਦਾ ਮੀਡੀਆ, ਮੇਨ ਸਟ੍ਰੀਮ ਮੀਡੀਆ ਉਹਨਾਂ ਦਾ ਇਹੀ ਖਬਰਾਂ ਦਿਖਾ ਰਿਹਾ ਸੀ। ਔਰ ਅਚਾਨਕ ਜਦੋਂ ਸੀਜ਼ ਫਾਇਰ ਦੀ ਗੱਲ ਆਈ ਔਰ ਇਹ ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਕਿਵੇਂ ਰਾਫੇਲ ਦੇ ਸ਼ੇਅਰ ਥੱਲੇ ਡਿੱਗੇ ਨੇ, ਕਿਵੇਂ ਜਿਹੜਾ ਉਹ ਸਾਰੇ ਪੀਰੀਅਡ ਦੇ ਵਿੱਚ ਪਾਕਿਸਤਾਨ ਦਾ ਸਟੇਟਸ ਮਿਲੀਟੈਰਲੀ ਵਧਿਆ। ਔਰ ਇਸ 1.25 ਸਾਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਨਾ ਸਿਰਫ ਫੀਲਡ ਮਾਰਸ਼ਲ ਆਸਮ ਮੁਨੀਰ, ਪ੍ਰੈਜ਼ੀਡੈਂਟ ਟਰੰਪ ਦੇ ਦੁਲਾਰੇ ਅੱਖਾਂ ਦੇ ਸਿਤਾਰੇ ਜਿਹੜੇ ਨੇ ਉਹ ਬਣੇ, ਲੇਕਿਨ ਅੱਜ ਹਾਲਾਤ ਇਹ ਨੇ ਕਿ ਪਹਿਲਾਂ ਸਾਊਦੀ ਅਰੇਬੀਆ ਦੇ ਨਾਲ ਜਿਹੜਾ ਉਹ ਡਿਫੈਂਸ ਪੈਕਟ ਹੋਇਆ ਔਰ ਹੁਣ ਜਿਸ ਪੈਕਟ ਦੇ ਵਿੱਚ ਤੁਰਕੀ ਵੀ ਸ਼ਾਮਲ ਹੈ ਔਰ ਪਾਕਿਸਤਾਨ ਵੀ ਸ਼ਾਮਲ ਹੈ ਔਰ ਸਾਊਦੀ ਅਰੇਬੀਆ ਵੀ ਸ਼ਾਮਲ ਹੈ। ਔਰ ਇਹ ਆਪਣੇ ਆਪ ਦੇ ਵਿੱਚ ਹੀ ਸਬੂਤ ਹੈ ਕਿ ਪਾਕਿਸਤਾਨ ਦਾ ਰੁਤਬਾ ਐਜ਼ ਏ ਮਿਲਟਰੀ ਪਾਵਰ ਰੀਜਨ ਦੇ ਵਿੱਚ ਹੀ ਨਹੀਂ, ਸੈਂਟਰਲ ਏਸ਼ੀਆ ਤੱਕ ਜਿਹੜਾ ਉਹ ਉਸ ਨੂੰ ਤਸਲੀਮ ਕੀਤਾ ਗਿਆ। ਹੁਣ ਇਹ ਆਪਣੇ ਆਪ ਦੇ ਵਿੱਚ, ਕਿਉਂਕਿ ਇੰਡੀਆ ਤਾਂ ਪਾਕਿਸਤਾਨ ਦੇ ਉਹਨਾਂ ਦੀ ਤਾਂ ਇੰਟਰ ਸਰਵਿਸ ਪਬਲਿਕ ਰਿਲੇਸ਼ਨ ISPR ਰੈਗੂਲਰਲੀ ਹਰ 24 ਘੰਟੇ ਬਾਅਦ ਉਹ ਪ੍ਰੈਸ ਕਾਨਫਰੰਸ ਕਰਦੇ ਰਹੇ, ਡੀਟੇਲਸ ਦਿੱਤੀਆਂ। ਇਹ ਤਾਂ ਸਾਲ 1.25 ਸਾਲ ਮੰਨਣ ਲਈ ਤਿਆਰ ਨਹੀਂ ਸੀ। ਪਹਿਲਾਂ ਇਹਨਾਂ ਦਾ ਡਿਫੈਂਸ ਮਿਨਿਸਟਰ ਕਹਿੰਦਾ ਸੀ ਜੀ ਕੋਈ ਸਾਡੀ ਕੈਜੂਅਲਟੀ ਨਹੀਂ ਹੋਈ। ਹੁਣ ਆ ਪਿਛਲੇ ਦਿਨਾਂ 'ਚ ਉਹਨਾਂ ਨੇ 4 ਕੇ 6 ਜਿਹੜੇ ਫੌਜੀ ਨੇ ਉਹਨਾਂ ਦੇ ਮਾਰੇ ਜਾਣ ਦਾ ਕਰਕੇ ਉਹਨਾਂ ਨੂੰ ਇਨਾਮ ਦਿੱਤੇ ਨੇ ਕਿ ਜੀ ਮਾਰੇ ਗਏ ਸੀ। ਸੋ ਔਰ ਫਿਰ ਆਪਣੇ ਝੂਠ ਨੂੰ ਵੇਚਣ ਦੇ ਲਈ ਉਹਨਾਂ ਨੇ 50-60 MPਆਂ ਦਾ ਔਰ ਆਲਾ ਜਿਹੜੇ ਕੋਈ ਐਕਸ ਡਿਪਲੋਮੈਟ ਰਹੇ ਜਾਂ IAS ਰਹੇ, ਉਹਨਾਂ ਦਾ ਡੈਲੀਗੇਸ਼ਨ 40 ਮੁਲਕਾਂ ਦੇ ਵਿੱਚ ਭੇਜਿਆ, ਜਿਹੜਾ ਇਹਨਾਂ ਦਾ ਨੈਰੇਟਿਵ ਸਵਾਏ ਇਜ਼ਰਾਈਲ ਤੋਂ ਕਿਸੇ ਨੇ ਬਾਏ ਨਹੀਂ ਕੀਤਾ। ਹੁਣ ਇਸ ਬੈਕਗਰਾਊਂਡ ਦੇ ਵਿੱਚ ਕਿਉਂਕਿ ਆਪਰੇਸ਼ਨ ਸੰਦੂਰ ਇਹਨਾਂ ਦਾ ਦਿੱਤਾ ਨਾ ਹੀ ਇਹਨਾਂ ਨੂੰ ਹੌਂਟ ਕਰ ਰਿਹਾ ਬਾਰ-ਬਾਰ, ਕਿਉਂਕਿ ਇਹਨਾਂ ਦਾ ਨੈਰੇਟਿਵ ਜਾਂ ਇਹਨਾਂ ਦਾ ਬਿਰਤਾਂਤ ਉਸ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ। ਲੇਕਿਨ ਇਹ ਜਿਹੜਾ ਇਹਨਾਂ ਦਾ ਕਰੈਕਟਰ ਹੈ ਬ੍ਰਾਹਮਣਾਂ ਦਾ, ਚਾਣਕਿਆ ਨੀਤੀ ਦਾ ਹਿੱਸਾ ਹੈ,
ਕਿ ਝੂਠ ਇੰਨਾ ਵੱਡਾ ਬੋਲੋ ਕਿ ਕਿਸੇ ਨੂੰ ਲੱਗੇ ਨਾ ਵੀ ਕੋਈ ਏਡਾ ਝੂਠ ਵੀ ਬੋਲ ਸਕਦਾ। ਫਿਰ ਉਹਨੂੰ ਬਾਰ-ਬਾਰ ਬੋਲੋ, ਔਰ ਜੇ ਤੁਸੀਂ ਬਾਰ-ਬਾਰ ਬੋਲੀ ਜਾਂਦੇ ਹੋ ਅਲਟੀਮੇਟਲੀ ਉਹ ਇੱਕ ਟਰੂਥ ਬਣ ਜਾਂਦਾ। ਹੁਣ ਉਹਨਾਂ ਨੂੰ ਲੱਗਦਾ ਵੀ ਇੰਨੀ ਵਾਰੀ ਬੋਲਿਆ ਲੇਕਿਨ ਇਹ ਟਰੂਥ ਬਣਿਆ ਨਹੀਂ, ਉਹਨੂੰ ਫਿਰ ਰਿਪੀਟ ਕਰਦੇ ਨੇ। ਹੁਣ ਜਦੋਂ ਇਹਨਾਂ ਨੇ ਇੱਕ ਪਿੱਛੇ ਜੇ ਡਾਕੂਮੈਂਟਰੀ ਬਣਵਾਈ ਹੈ ਇੰਡੀਆ ਨੇ, ਔਰ ख़ास तौर ਤੇ ਰੀਅਲ ਬੈਟਲ ਗਰਾਊਂਡਸ ਤਾਂ ਇਹ ਲੜਾਈਆਂ ਹਾਰਦੇ ਨੇ, ਲੇਕਿਨ ਬਾਲੀਵੁੱਡ ਦੇ ਵਿੱਚ ਜਿਹੜਾ ਹੈ ਉਹ ਉਸ ਕਿਸਮ ਦਾ ਕਦੇ ਤੁਸੀਂ ਕੋਈ ਉਹ ਕਹਾਣੀ ਬਣਾ ਦਿਓ ਕਿ ਜਿਹਦੇ 'ਚ ਇਹ ਲੱਗੇ ਕਿ ਦੇਖੋ ਜੀ ਪਾਕਿਸਤਾਨੀ ਫੌਜ ਅੱਗੇ ਲੱਗ ਗਈ, ਫਲਾਣਾ ਬਾਰਡਰ 1 ਬਣਾ ਦਿਓ, ਬਾਰਡਰ 2 ਬਣਾ ਦਿਓ, ਧੁਰੰਧਰ 1 ਬਣਾ ਦਿਓ, ਧੁਰੰਧਰ 2 ਬਣਾ ਦਿਓ। ਹੁਣ ਜਿਹੜੀ ਇੱਕ ਡਾਕੂਮੈਂਟਰੀ ਇਹਨਾਂ ਨੇ ਇੰਡੀਆ ਨੇ ਬਣਾਈ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਆਪਨੇ ਇਤਨੇ ਬ੍ਰਹਮਾ ਦਾਗੇ ਅਬ ਜੰਗ ਰੋਕ ਦੇं। ਇਹ ਜਿਹੜਾ ਉਹਦਾ ਡਾਇਲੌਗ ਹੈ, ਜਿਹੜੀ ਇੱਕ ਨਵੀਂ ਉਹਨਾਂ ਨੇ ਜਿਹੜੀ ਹੈ ਉਹ ਡਾਕੂਮੈਂਟਰੀ ਬਣਾਈ ਹੈ ਔਰ ਇਸ ਦੇ ਉੱਤੇ ਪਾਕਿਸਤਾਨ ਨੇ ਇਹ ਡਿਸਕਵਰੀ ਚੈਨਲ ਨੇ ਬਣਾਈ ਹੈ ਡਾਕੂਮੈਂਟਰੀ ਫਿਲਮ ਡੀਕਲਾਸੀਫਾਈਡ ਆਪਰੇਸ਼ਨ ਸੰਦੂਰ। ਹੁਣ ਇਸ ਡੀਕਲਾਸੀਫਾਈਡ ਆਪਰੇਸ਼ਨ ਸੰਦੂਰ ਦੇ ਵਿੱਚ ਫੁੱਲ ਡਿਸਇਨਫੋਰਮੇਸ਼ਨ ਹੈ ਅਜੀਤ ਡੋਵਾਲ ਔਰ ਉਹਦੇ 'ਚ ਜਿਹੜੇ ਬਾਕੀ ਜਿਹੜੇ ਇਹਨਾਂ ਦੇ NSA ਦੇ ਔਰ ਫੌਜੀ ਇੰਡੀਅਨ ਜਨਰਲ ਨੇ ਉਹ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਨੇ, ਔਰ ਦੂਸਰੇ ਪਾਸੇ ਜਿਹੜਾ ਪਾਕਿਸਤਾਨ ਦੀ ISPR ਨੇ ਇਹਨਾਂ ਦਾਅਵਿਆਂ ਨੂੰ ਖਾਰਜ ਕਰਦੇ ਇਹਨਾਂ ਨੂੰ ਕਿਹਾ ਵੀ ਝੂਠੇ ਨੇ ਔਰ ਇਹ ਪ੍ਰੋਪੇਗੈਂਡਾ ਬੇਸਡ ਹੈ ਔਰ ਅਸੀਂ ਇਸ ਸਾਰੇ ਦਾਅਵਿਆਂ ਨੂੰ ਰਿਜੈਕਟ ਕਰਦੇ ਹਾਂ। ਇਸ ਦੇ ਉਲਟ ਪਾਕਿਸਤਾਨ ਨੇ ਫਿਰ ਇਹ ਕਿਹਾ ਕਿ ਵੀ ਹੁਣ ਜੇ ਮਾਸੀ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਕਰ ਲਈ। ਪਾਕਿਸਤਾਨ ਨੇ ਵੀ ਕਾਊਂਟਰ ਦਾਅਵਾ ਠੋਕਿਆ। ਪਾਕਿਸਤਾਨ ਕਲੇਮਸ ਇਟ ਸ਼ਾਟ ਡਾਊਨ 8 ਇੰਡੀਅਨ 에ਅਰਕ੍ਰਾਫਟ ਡਿਊਰਿੰਗ ਆਪਰੇਸ਼ਨ ਸੰਦੂਰ। ਅੱਗੇ 5 ਜਾਂ 6 ਦਾ ਜ਼ਿਕਰ ਪ੍ਰੈਜ਼ੀਡੈਂਟ ਟਰੰਪ ਨੇ ਕੀਤਾ ਸੀ। ਹੁਣ ਪਾਕਿਸਤਾਨ ਨੇ ਵੀ ਉਹਨਾਂ ਦੀ ਡਾਕੂਮੈਂਟਰੀ ਦੇ ਜਵਾਬ 'ਚ ਕਿਹਾ ਕਿ ਵੀ ਅਸੀਂ 8 ਭਾਰਤੀ ਜਿਹੜੇ 에ਅਰਕ੍ਰਾਫਟ ਨੇ ਉਹ ਮਈ 2025 ਦੇ ਵਿੱਚ ਉਹ ਮਾਰ ਗਿਰਾਏ ਸੀ ਔਰ ਉਸ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਬਿਲਕੁਲ ਇੱਕ ਅਸੀਂ ਫੈਕਟ ਦੇ ਰਹੇ ਔਰ ਇਸ ਦੇ ਸਾਡੇ ਕੋਲ ਸਬੂਤ ਨੇ ਕਿ ਵੀ ਦੂਜੇ ਪਾਸੇ ਇੰਡੀਆ ਕਹਿ ਰਿਹਾ ਜੀ ਸਾਡੇ ਕੋਲ ਅਸੀਂ ਤਾਂ ਕੋਈ ਹੈ ਨਹੀਂ ਕਿ ਅਸੀਂ ਗਵਾਏ ਨੇ। ਹਾਲਾਂ ਇਹਨਾਂ ਦੇ ਜਨਰਲ ਮੰਨਦੇ ਵੀ ਰਹੇ, ਸਿੰਗਾਪੁਰ 'ਚ ਹਾਈ ਕਮਿਸ਼ਨ ਦੇ ਕੋਈ ਉਹਨਾਂ ਦਾ ਮੰਨਿਆ ਔਰ ਦੂਜਾ ਔਰ ਇਹ ਇੰਡੀਅਨ 에ਅਰ ਫੋਰਸ ਚੀਫ AP ਸਿੰਘ ਕਹਿ ਰਿਹਾ ਕਿ ਜੀ ਇਹ ਪਾਕਿਸਤਾਨ ਦਾ ਜਿਹੜਾ ਦਾਅਵਾ ਹੈ ਇਹ ਤਾਂ ਇੱਕ ਮਨੋਹਰ ਕਹਾਣੀ ਹੈ, ਇੱਕ ਪਲੇਜ਼ੈਂਟ ਸਟੋਰੀ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜਦੋਂ ਇਹ ਹੁਣ ਆਪਰੇਸ਼ਨ ਸੰਦੂਰ ਦੀ ਜਿਹੜੀ ਡਿਸਕਵਰੀ ਚੈਨਲ ਦੇ ਉੱਤੇ ਆਈ ਹੈ ਡਾਕੂਮੈਂਟਰੀ, ਉਸ ਤੋਂ 2 ਦਿਨ ਬਾਅਦ ਪਾਕਿਸਤਾਨ ਨੇ ਇਹ ਕਿਹਾ ਕਿ ਉਹਨਾਂ ਨੇ ਕਿਹਾ ਕਿ though the Indian Air Force bombed 11 Pakistani air bases on May 10 leading to the cessation of hostilities, the DG ISPR claimed Pakistan and armed forces successfully thwarted Indian aggression and shot down 8 military aircraft। और उन्होंने बुनायनम मारसूस ये उन्होंने अपने ऑपरेशन का नाम रखा सी पाकिस्तान ने। ਉਹਦੇ 'ਚ ਉਹਨਾਂ ਨੇ ਕਿਹਾ ਜੀ ਅਸੀਂ ਫਤਹ ਜਿਹੜੀ ਪ੍ਰੀਸੀਜ਼ਨ ਗਾਈਡਡ ਰਾਕਟਸ ਔਰ ਮਿਸਲਸ ਯੂਜ਼ ਕੀਤੇ ਔਰ ਪਾਕਿਸਤਾਨ ਦੀ 에ਅਰ ਫੋਰਸ ਨੇ ਪ੍ਰੀਸੀਜ਼ਨ ਮਿਊਨੀਸ਼ਨਸ ਲੌਂਗ ਰੇਂਜ ਲੋਇਟਰਿੰਗ ਮਿਊਨੀਸ਼ਨ ਯੂਜ਼ ਕੀਤੇ। ਆਰਟਲਰੀ ਅਸੀਂ ਯੂਜ਼ ਕੀਤੀ ਅਗੇਂਸਟ 26 ਮਿਲਟਰੀ ਟਾਰਗੇਟਸ। ਔਰ ਡਾਕੂਮੈਂਟਰੀ ਬਾਰੇ ਪਾਕਿਸਤਾਨ ਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ ਸਾਡੇ ਲਈ ਸਾਨੂੰ ਹੈਰਾਨੀ ਹੁੰਦੀ ਹੈ ਕਿ ਕਲੀਅਰ ਜਿੱਤ ਦੇ ਬਾਵਜੂਦ ਭਾਰਤੀ ਪ੍ਰੋਪੇਗੈਂਡਾ ਜਿਹੜਾ ਹੈ ਉਸ ਨੂੰ ਜਿਹੜਾ ਆਪਣੀ ਜਿੱਤ ਦਿਖਾਣਾ ਚਾਹੁੰਦਾ ਜਿਹੜਾ ਕਿ ਸਰਾਸਰ ਝੂਠ ਹੈ। ਹਾਲਾਂ ਇਸ ਦਾ ਪਾਕਿਸਤਾਨ ਨੇ ਜਵਾਬ ਵੀ ਦਿੱਤਾ ਹੈ। ਇੱਕ ਪਾਸੇ ਤਾਂ ਉਹਨਾਂ ਨੇ ਆਪਣਾ ਇਹ ਦਾਅਵਾ ਠੋਕਿਆ ਵੀ ਅਸੀਂ 8 ਜਹਾਜ਼ ਤੁਹਾਡੇ ਸੁੱਟੇ ਹੋਏ ਨੇ ਔਰ ਤੁਹਾਨੂੰ ਜੁੱਤੀਆਂ ਮਾਰੀਆਂ। ਦੂਜੇ ਪਾਸੇ ਉਹਨਾਂ ਨੇ ਜਿਹੜਾ 에ਅਰ ਸਪੇਸ ਬੈਨ ਹੈ ਇੰਡੀਆ ਦੇ 에ਅਰਕ੍ਰਾਫਟ 'ਤੇ ਆਲਰੇਡੀ ਚੱਲ ਰਿਹਾ ਸੀ, ਉਹਨੂੰ ਖਤਮ ਹੋ ਗਈ ਸੀ ਡੇਟ, ਉਹਨੂੰ 24 ਸਤੰਬਰ ਤੱਕ ਐਕਸਟੈਂਡ ਕੀਤਾ। ਉਹਨਾਂ ਨੇ ਇਹ ਪਾਕਿਸਤਾਨ ਨੇ ਕਿਹਾ ਵੀ ਅਸੀਂ ਕਲੋਜ਼ ਕਰ ਰਹੇ ਹਾਂ 에ਅਰ ਸਪੇਸ ਟੂ ਇੰਡੀਅਨ 에ਅਰਕ੍ਰਾਫਟ ਅੰਟਿਲ ਸੈਪਟੈਂਬਰ 24 ਔਰ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਇਹ ਡੈਡਲਾਈਨ ਮੁੱਕਣ ਵਾਲੀ ਸੀ। ਔਰ ਉਹਨਾਂ ਨੇ ਕਿਹਾ ਜੀ ਪਾਕਿਸਤਾਨ 에ਅਰ ਸਪੇਸ ਨਾਟ ਅਵੇਲੇਬਲ ਫॉर ਇੰਡੀਅਨ ਰਜਿਸਟਰਡ 에ਅਰਕ੍ਰਾਫਟ ਐਂਡ 에ਅਰਕ੍ਰਾਫਟ ਆਪਰੇਟਡ ਔਰ ਲੀਜ਼ਡ ਬਾਈ ਇੰਡੀਅਨ 에ਅਰਲਾਈਨਸ ਇਨਕਲੂਡਿੰਗ ਮਿਲਟਰੀ ਫਲਾਈਟਸ। ਕਿ ਈਵਨ ਜੇ ਕੋਈ ਹੋਰ ਮੁਲਕ ਦੀ ਕੰਪਨੀ ਜਹਾਜ਼ ਲੀਜ਼ ਵੀ ਕਰੇਗਾ ਇੰਡੀਅਨ, ਅਸੀਂ ਉਹਨੂੰ ਇੱਥੋਂ ਦੀ ਨਹੀਂ ਲੰਘਣ ਦਿਆਂਗੇ। ਔਰ ਇਹ 23 ਅਗਸਤ ਨੂੰ ਇਹ ਪਾਬੰਦੀ ਖਤਮ ਹੋ ਰਹੀ ਸੀ ਇੰਡੀਅਨ 에ਅਰ ਸਪੇਸ ਦੇ ਉੱਤੇ, ਜਿਹੜੀ ਉਹਨਾਂ ਨੇ 1 ਮਹੀਨੇ ਲਈ ਹੋਰ ਵਧਾ ਦਿੱਤੀ ਹੈ। ਔਰ ਭਾਰਤ ਜਿਹੜਾ ਇਹ ਸਾਰੇ ਤੋਂ
ਜਿਹੜਾ ਉਹ ਖਫਾ ਹੁੰਦਾ ਨਜ਼ਰ ਆ ਰਿਹਾ ਕਿ ਭਾਈ ਪਾਕਿਸਤਾਨ ਜਿਹੜਾ ਚੜ੍ਹ ਕੇ ਗੱਲ ਕਰ ਰਿਹਾ। ਉਹਨਾਂ ਨੇ ਜਿਹੜਾ ਇੰਡੀਆ ਰਿਮੂਵਸ ਬੈਰੀਕੇਡਸ ਆਊਟਸਾਈਡ ਪਾਕਿਸਤਾਨ ਹਾਈ ਕਮਿਸ਼ਨ, ਜਿਹੜੇ ਦਿੱਲੀ ਦੇ ਵਿੱਚ ਪਾਕਿਸਤਾਨ ਦਾ ਹਾਈ ਕਮਿਸ਼ਨ ਹੈ ਉਸ ਦੇ ਉੱਤੇ ਜਿਹੜੇ ਤਾਂ ਕਿ ਉਹਨਾਂ ਦਾ ਕੋਈ ਨੁਕਸਾਨ ਨਾ ਹੋਏ, ਕੋਈ ਪ੍ਰੋਟੈਸਟਰ ਨਾ ਪਹੁੰਚਣ, ਕੋਈ ਹਮਲਾ ਨਾ ਹੋਏ, ਉਹਨਾਂ ਦੀ ਸਿਕਿਉਰਿਟੀ ਦੇ ਲਈ ਇੰਡੀਆ ਨੇ ਜਿਹੜੇ ਕਿਊ ਲਾਈਨਰ, ਬੈਰੀਕੇਡ, ਟ੍ਰੈਫਿਕ ਬੋਲਾਰਡਸ ਤੇ ਦੂਸਰੇ ਸਟਰਕਚਰ ਪਾਕਿਸਤਾਨ ਹਾਈ ਕਮਿਸ਼ਨ ਦੇ ਨਿਊ ਦਿੱਲੀ ਦੇ ਬਾਹਰ ਖੜੇ ਕੀਤੇ ਸੀ। ਉਹਨਾਂ ਨੂੰ ਇੰਡੀਆ ਨੇ ਬੜੀਆਂ ਬੜੀਆਂ ਮਸ਼ੀਨਾਂ ਲਾ ਕੇ ਔਰ ਦੂਸਰਾ ਉਹ ਉਹਨਾਂ ਨੇ ਤੋੜ ਦਿੱਤੇ ਨੇ, ਖਤਮ ਕਰ ਦਿੱਤੇ ਨੇ। ਔਰ ਮਤਲਬ ਇਹ ਹੈ ਕਿ ਵੀ ਹੁਣ ਤੁਹਾਡੇ ਤੇ ਭਾਵੇਂ ਕੋਈ ਹਮਲਾ ਕਰ ਜਾਏ ਜਾਂ ਦੂਜਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਹੈਵੀ ਮਸ਼ੀਨਰੀ ਇਨਕਲੂਡਿੰਗ JCB ਵਾਜ਼ ਯੂਜ਼ਡ ਟੂ ਕਲੀਅਰ ਸਟਰਕਚਰਸ and obstruction outside Pakistan mission's visa section in Chanakyapuri, opening up an area that had earlier been ring-fenced by traffic bollards and barricades. ਕਿ ਉਹਨੂੰ ਪ੍ਰੋਟੈਕਟ ਕੀਤਾ ਹੋਇਆ ਸੀ, ਉਹਨਾਂ ਨੇ ਆਪਣਾ JCB ਔਰ ਦੂਸਰੀਆਂ ਮਸ਼ੀਨਾਂ ਰਾਹੀਂ ਖਤਮ ਕਰ ਦਿੱਤਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਕਿਉਂਕਿ ਅਸੀਂ ਪਾਕਿਸਤਾਨ ਨੇ ਵੀ ਇਵੇਂ ਹੀ ਕੀਤਾ ਹੈ ਵੀ ਉਹਨਾਂ ਨੇ ਇਸਲਾਮਾਬਾਦ ਦੇ ਵਿੱਚ ਇੰਡੀਅਨ ਜਿਹੜਾ ਸਿਕਿਉਰਿਟੀ ਨੈਟਵਰਕ ਹੈ ਉਸ ਨੂੰ ਉਹਨਾਂ ਨੇ ਲੈਸਨ ਕੀਤਾ। ਹਾਲਾਂਕਿ ਹੁਣ ਉੱਥੇ ਕੋਈ ਐਂਬੈਸਡਰ ਵੀ ਨਹੀਂ ਹੈ ਫੁੱਲ ਫਲੈਜ, ਚਾਰਜਡ ਅਫੇਅਰ ਹੀ ਨੇ। ਸੋ ਇਹ ਸਾਰੇ ਦੇ ਚੱਲਦੇ ਇਸੇ ਤਰ੍ਹਾਂ ਪਿਛਲੇ ਦਿਨਾਂ 'ਚ ਇੰਡੀਆ ਨੇ ਇਲਜ਼ਾਮ ਲਾਇਆ ਸੀ ਕਿ ਜੀ ਸ਼ਹਿਜ਼ਾਦ ਭੱਟੀ ਨਾਂ ਦਾ ਜਿਹੜਾ ਗੈਂਗਸਟਰ ਹੈ ਦੁਬਈ 'ਚ ਬੈਠਾ ਹੈ, ISI ਲਈ ਕੰਮ ਕਰ ਰਿਹਾ ਹੈ ਔਰ ਉਹ ਰਿਕਰੂਟਿੰਗ ਕਰ ਰਿਹਾ ਹੈ। ਉਹਨੇ ਇੰਨੇ ਅਮਿਤ ਸ਼ਾਹ ਨੇ ਕਿਹਾ ਸੀ ਜੀ ਅਸੀਂ 200 ਤੋਂ ਜ਼ਿਆਦਾ ਏਜੰਟ ਇੰਡੀਆ 'ਚ ਫੜਿਆ, ਇੰਡੀਆ ਦੀਆਂ 8 ਸਟੇਟਾਂ ਦੇ ਵਿੱਚ, ਜਿਹਦੇ 'ਚ ਪੰਜਾਬ 'ਚੋਂ ਵੀ 80 ਬੰਦੇ ਚੱਕੇ ਨੇ ਜਿਹੜੇ ਸ਼ਹਿਜ਼ਾਦ ਭੱਟੀ ਦੀ ਕਮਾਂਡ ਥੱਲੇ ਕੰਮ ਕਰਦੇ ਨੇ ਔਰ ਜਿਨ੍ਹਾਂ ਨੇ 15 ਅਗਸਤ ਦੇ ਮੌਕੇ ਹਿੰਸਾ ਕਰਨੀ ਸੀ। ਔਰ ਦੂਸਰਾ ਪਾਕਿਸਤਾਨ ਨੇ ਕਿਹਾ ਕਿ ਵੀ ਤੁਸੀਂ ਮੂਰਖਾਂ ਦੇ ਸ਼ਹਿਰ 'ਚ ਰਹਿੰਦੇ ਹੋ, ਮੂਰਖਾਂ ਦੀ ਦੁਨੀਆ 'ਚ ਵਸਦੇ ਹੋ ਔਰ ਝੂਠ ਬੋਲਣਾ ਤੁਹਾਡਾ ਧਰਮ ਹੈ, ਬੋਲੀ ਜਾਓ। ਸਾਡਾ ਨਾ ਕੋਈ ਸ਼ਹਿਜ਼ਾਦ ਭੱਟੀ ਹੈ, ਨਾ ਕੋਈ ਇਸ ਕਿਸਮ ਦਾ ਨੈਟਵਰਕ ਹੈ। ਸੋ ਕੁੱਲ ਮਿਲਾ ਕੇ ਇਸ ਸਭ ਦੇ ਬਾਵਜੂਦ ਕਿ ਆਪਰੇਸ਼ਨ ਸੰਦੂਰ ਸੋ ਕਾਲਡ ਨੂੰ ਵੀ ਹੁਣ 1.25 ਸਾਲ ਹੋ ਗਿਆ, ਪਰ ਜਿਹੜੀ ਦੋਨਾਂ ਦੇ ਵਿੱਚ ਦੁਸ਼ਮਣੀ ਦੀ ਬਰਫ਼ ਹੈ ਉਹ ਪਿਘਲਣ ਦਾ ਨਾਂ ਨਹੀਂ ਲੈ ਰਹੀ। ਕਿਉਂਕਿ ਜੇ ਦੇਖਿਆ ਜਾਏ ਜਿਨ੍ਹਾਂ ਦੇ ਕੋਲ ਰਾਜ ਭਾਗ ਹੈ ਅੱਜ, RSS ਇਹਨਾਂ ਦੀ ਆਈਡੀਓਲੋਜੀ ਜਾਂ BJP, ਜੇ ਹਿੰਦੂ ਮੁਸਲਿਮ ਨਫ਼ਰਤ ਕੱਢ ਦਿਓ ਤੇ ਇਹਨਾਂ ਦੇ ਕੋਲ ਏਜੰਡਾ ਕੀ ਹੈ? ਨੌਜਵਾਨੀ ਉਹਨਾਂ ਦੀ ਵੈਸੇ ਹੀ ਵਿਗੜੀ ਹੋਈ ਹੈ ਜੈਨ ਜ਼ੀ ਦੇ ਥੱਲੇ। ਹੁਣ ਅੱਗੇ ਸੀ ਜੀ ਜੈਨ ਜ਼ੀ, ਹੁਣ ਐਲਫਾ ਵੀ ਨਿਕਲ ਆਏ, ਉਹ ਜਿਹੜੇ 7ਵੀਂ 8ਵੀਂ ਵਾਲੇ ਸਟੂਡੈਂਟ ਨੇ ਸਕੂਲਾਂ ਦੇ ਉਹ ਵੀ ਬਾਹਰ ਨਿਕਲੇ ਜੀ ਸਾਡਾ ਟਾਇਲਟ ਨਹੀਂ ਠੀਕ, ਸਾਡਾ ਮਾਸਟਰ ਨਹੀਂ ਆਉਂਦਾ, ਸਾਡਾ ਮਾਸਟਰ ਸੌਂ ਜਾਂਦਾ ਕਲਾਸ ਦੇ ਕੰਮ, ਉਹ ਵੀ ਸਕੂਲਾਂ ਦੇ ਬਾਹਰ ਪ੍ਰੋਟੈਸਟ ਕਰ ਰਹੇ ਨੇ। ਔਰ ਮੋਦੀ ਨੇ ਕਿਹਾ ਸਾਰੇ ਮਿਨਿਸਟਰਾਂ ਨੂੰ ਕਿ ਤੁਸੀਂ ਵੀ ਵੀਡੀਓ ਬਣਾ ਕੇ ਪਾਓ, ਯੂਨੀਵਰਸਿਟੀਆਂ 'ਚ ਜਾਓ ਔਰ ਬੱਚਿਆਂ ਨੂੰ ਸਮਝਾਓ ਵੀ ਇਹ ਕੀ ਹੋ ਰਿਹਾ ਸਾਡੇ ਖਿਲਾਫ। ਸੋ ਲੈ ਦੇ ਕੇ ਜਿਹੜਾ ਉਹਨਾਂ ਦਾ ਵੋਟ ਬੈਂਕ ਹੈ ਉਹ ਨਫ਼ਰਤ ਦੇ ਉੱਤੇ ਖੜਾ ਹੈ। ਔਰ ਉਹ ਪਹਿਲੀ ਚੀਜ਼ ਮੁਸਲਮਾਨਾਂ ਲਈ ਹੈ, ਮੁਸਲਮਾਨਾਂ ਦਾ ਮੁਲਕ ਪਾਕਿਸਤਾਨ ਹੈ। ਜੇ ਹਿੰਦੁਸਤਾਨ ਦੇ 20 ਕਰੋੜ ਤੋਂ ਜ਼ਿਆਦਾ ਮੁਸਲਮਾਨਾਂ ਨੂੰ ਕੁੱਟਣਾ ਤੇ ਉਹਨਾਂ ਨੂੰ ਪਾਕਿਸਤਾਨੀ ਕਹੋ, ਉਹਨਾਂ ਨੂੰ ਕੁੱਟੋ ਕਹੋ ਪਾਕਿਸਤਾਨ ਜਾਓ। ਤੇ ਜੇ ਪਾਕਿਸਤਾਨ ਦੇ ਨਾਲ ਫੇਅਰ ਰਿਲੇਸ਼ਨਸ਼ਿਪ ਰੱਖਣਗੇ ਤੇ ਫਿਰ ਇਹਨਾਂ ਦਾ ਵੋਟ ਬੈਂਕ ਕਿੱਥੇ ਹੈ? ਸੋ ਉਹ ਉਹਨਾਂ ਦੀ ਮਜਬੂਰੀ ਹੋਏਗੀ ਔਰ ਇਹੀ ਇਸੇ ਚੋਂ ਹੀ ਉਹ ਸਵਾਏ ਨਫ਼ਰਤ ਦੇ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਹਾਂ, ਪਾਕਿਸਤਾਨ ਦੇ ਕੋਲ ਨਿਊਕਲੀਅਰ ਵੀ ਹੈ, ਪਾਕਿਸਤਾਨ ਦਾ ਇਸ ਵੇਲੇ ਡਿਪਲੋਮੈਟਿਕ ਸਟੇਟਸ ਵੀ ਹੈ ਔਰ ਆਪਰੇਸ਼ਨ ਸੰਦੂਰ ਦੇ ਦੌਰਾਨ ਜਿਹੜਾ ਪਾਕਿਸਤਾਨ ਨੇ ਇਹਨਾਂ ਨੂੰ ਜਿਹੜਾ ਉਹ ਗੋਡਿਆਂ ਭਾਰ ਕਰਕੇ ਜਿਹੜਾ ਇਹਨਾਂ ਦੇ ਛਿੱਤਰ ਫੇਰਿਆ, ਉਸ ਨੇ ਦੱਸ ਦਿੱਤਾ ਕਿ ਵੀ ਪਾਕਿਸਤਾਨ ਆਪਣੇ ਲੋਕਾਂ ਨੂੰ ਜੋ ਮਰਜ਼ੀ ਕਹੀ ਜਾਓ, ਫੇਲਡ ਸਟੇਟ ਹੈ, ਫਲਾਣਾ ਢਮਕਾ ਹੈ, ਪਰ ਇਹ ਜਿਹੜਾ ਇੱਕ ਮਜ਼ਬੂਤ ਮੁਲਕ ਦੇ ਤੌਰ ਤੇ ਆਪਣੀ ਰੱਖਿਆ ਕਰਨੀ ਵੀ ਜਾਣਦਾ ਹੈ, ਡਿਪਲੋਮੇਸੀ ਦੇ ਵੀ ਸਬਕ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਯਾਦ ਨੇ ਔਰ ਉਹ ਬਾਹਮਣ ਦੇ ਦਿਮਾਗ ਨੂੰ ਵੀ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੈਂਡ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।